ਮਿਲੀਅਨ ਡਾਲਰ ਮੈਨ ਤੇ ਲੱਖਪਤੀ। ਮੌਲਾਨਾ ਫਜ਼ਲ ਰਹਿਮਾਨ ਹਜੂਮ ਲੈ ਕੇ ਇਸਲਾਮਾਬਾਦ ਅੱਪੜ ਗਏ ਨੇ ਤੇ ਇਨਸਾਫੀ ਕਹਿੰਦੇ ਨੇ ਆਪੋਜੀਸ਼ਨ ਦੀਆਂ ਮਕਬੂਲ ਸਿਆਸੀ ਜਮਾਤਾਂ ਇੱਕ ਜਹਾਦੀ ਮੁੱਲਾਂ ਪਿੱਛੇ ਲੱਗ ਗਈਆਂ ਨੇ। ਮੈਂ ਪੁੱਛਣਾ ਕਿਉਂ ਤੇ ਕਿਵੇਂ ਨਾ ਪਿੱਛੇ ਲੱਗਦੀਆਂ। ਉਹਨਾਂ ਕੋਲ ਏਜੰਡਾ ਕੀ ਸੀ ਜਿਸ ਤੇ ਉਹ ਆਪਣੇ ਦੌਲਤਸ਼ਾਹੀਆਂ ਸਵਾ ਆਮ ਆਦਮੀ ਨੂੰ ਆਪਣੇ ਪਿੱਛੇ ਲਾ ਕੇ ਹਜੂਮ ਇਕੱਠਾ ਕਰਦੀਆਂ। ਉਹਨਾਂ ਦੀਆਂ ਕਿਆਦਤਾਂ ਝੂਠੇ ਸੱਚੇ ਕਰਪਸ਼ਨ ਇਲਜ਼ਾਮਾਤ ਉੱਤੇ ਦਿੱਤੇ ਗਏ ਅਦਾਲਤੀ ਫੈਸਲਿਆਂ ਬਾਅਦ ਇਸ ਲਾਇਕ ਹੀ ਨਹੀਂ ਰਹੀਆਂ ਸਨ ਕਿ ਉਹ ਉਹਨਾਂ ਦੀ ਰਿਹਾਈ ਵਾਸਤੇ ਕੋਈ ਤਹਿਰੀਕ ਚਲਾਉਂਦੇ। ਅਲਬੱਤਾ ਨਾਅਹਿਲ ਦੁਆਰਾ ਕੀਤੀ ਗਈ ਬੇਅੰਤ ਮਹਿੰਗਾਈ ਇੱਕ ਬਹੁਤ ਵੱਡਾ ਇਸ਼ੂ ਹੋ ਸਕਦੀ ਸੀ, ਪਰ ਉਸ 'ਤੇ ਉਹ ਲੌਂਗ ਮਾਰਚ ਕਿਉਂ ਕਰਦੇ? ਮਤਲਬ ਉਹਨਾਂ ਮੁੜ ਕੇ ਹਕੂਮਤ ਨਹੀਂ ਕਰਨੀ। ਉਹਨਾਂ ਨੂੰ ਵੀ ਪਤਾ ਹੈ ਕਿ ਕੱਲ੍ਹ ਜਦ ਚੁਣਾਵ ਹੋਏ ਤੇ ਆਵਾਮ ਕੋਲ ਇਹਨਾਂ ਸਿਵਾ ਕੋਈ ਆਪਸ਼ਨ ਨਹੀਂ ਹੋਏਗੀ, ਤੇ ਫਿਰ ਉਹ ਇਮਰਾਨ ਦੁਆਰਾ ਕੀਤੀ ਗਈ ਮਹਿੰਗਾਈ ਉੱਤੇ ਝੂਠੇ ਦਾਅਵੇ ਕਿਉਂ ਕਰਨ? ਜੋ ਮਹਿੰਗਾਈ ਇਹਨਾਂ ਕੀਤੀ ਏ, ਇਸ ਦਾ ਭਾਰ ਉਹ ਆਪਣੇ ਮੋਢਿਆਂ ਕਿਉਂ ਚੁੱਕਣ? ਇੱਥੋਂ ਤੱਕ ਆਪਣੀ ਮਹਿੰਗਾਈ ਤੇ ਹੁਣ ਹਮੇਸ਼ ਇਮਰਾਨ ਨਿਆਜ਼ੀ ਦੇ ਖਾਤੇ ਵਿੱਚ ਹੀ ਰਹਿਣੀ ਹੈ। ਤੇ ਇਹ ਹਕੀਕਤ ਵੀ ਅਸੀਂ ਸਭ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਇੱਥੇ ਇੱਕ ਵਾਰੀ ਵਧੀਆਂ ਕੀਮਤਾਂ ਕਦੀ ਘੱਟ ਨਹੀਂ ਹੋਈਆਂ। ਸੋ ਕਿੱਸਾ ਮੁਖਤਸਰ, ਇੱਕ ਮਹਿੰਗਾਈ ਸਿਵਾ ਇਹਨਾਂ ਕੋਲ ਇੰਜ ਦਾ ਕੋਈ ਏਜੰਡਾ ਨਹੀਂ ਸੀ ਕਿ ਜਿਸ ਨਾਲ ਇਹ ਇੱਕ ਆਮ ਪਾਕਿਸਤਾਨੀ ਨੂੰ ਘਰੋਂ ਕੱਢ ਸਕਦੇ। ਬਾਕੀ ਸੱਚ ਤੇ ਇਹ ਵੀ ਹੈ ਕਿ ਨੂਨ PPP ਕੋਲ ਲੌਂਗ ਮਾਰਚ ਜੋਗੀ ਸਟਰੀਟ ਪਾਵਰ ਹੀ ਨਹੀਂ ਬਚੀ ਸੀ। ਉਂਝ ਇਮਰਾਨ ਵੀ ਹੁਣ ਲਾਹੌਰ ਜਲਸਾ ਕਰਕੇ ਵਿਖਾਵੇ ਤੇ ਪਤਾ ਲੱਗੇ। ਸੱਚੀ ਗੱਲ, ਮੁਲਕ ਵਿੱਚ ਇਸ ਵੇਲੇ ਕੋਈ ਮਕਬੂਲ ਕਿਆਦਤ ਨਹੀਂ। ਮੌਲਾਨਾ ਪਿੱਛੇ ਉਸ ਦੀ ਆਪਣੀ ਅੰਨੀ ਫੋਲੋਇੰਗ ਹੈ ਤੇ ਨਾਲ ਨੂਨ PPP ਤੇ ANP ਵਗੈਰਾ ਦਾ ਸਾਥ, ਤੇ ਤਾਂ ਜਾ ਕੇ ਇਹ ਇੱਕ ਵੱਡਾ ਕਰਾਊਡ ਹੈ। ਸਭ ਤੋਂ ਵੱਡਾ ਤੇ ਹਕੀਕੀ ਏਜੰਡਾ ਮਹਿੰਗਾਈ ਹੀ ਸੀ, ਜਿਸ ਉੱਤੇ ਕੌਮ ਆਪ ਵੀ ਨਿਕਲ ਸਕਦੀ ਸੀ, ਪਰ ਨਹੀਂ। ਇਮਰਾਨ ਕੋਲ ਇਹਨਾਂ ਦੀਆਂ ਕਿਆਦਤਾਂ ਤੇ ਲੱਗੇ ਕਰਪਸ਼ਨ ਇਲਜ਼ਾਮਾਤ ਦਾ ਏਜੰਡਾ ਸੀ। ਉਹ ਕਹਿੰਦਾ ਸੀ ਕਿ ਆਏ ਦਿਨ ਰੁਪਏ ਦੀ ਕਦਰ ਵਿੱਚ ਕਮੀ ਕਰਕੇ ਮੁਲਕੀ ਮਈਸ਼ਤ ਨੂੰ ਨੁਕਸਾਨ ਪਹੁੰਚਾਇਆ ਜਾ ਰਿਹਾ ਹੈ। ਰੁਪਏ ਦੀ ਕਦਰ ਵਿੱਚ ਕਮੀ ਦੀ ਵਜ੍ਹਾ ਬੈਰੂਨੀ ਕਰਜ਼ੇ ਕਈ ਗੁਣਾ ਵੱਧ ਚੁੱਕੇ ਨੇ। ਅੱਜ ਦੇ ਯੂ-ਟਰਨ ਦੋਗਲੇ ਮੁਨਾਫਕ ਲੀਡਰ ਦਾ ਝੂਠ ਉਸ ਵੇਲੇ ਲੁਕਾਈ ਵਾਸਤੇ ਇੱਕ ਵੱਡਾ ਤੇ ਨਵਾਂ ਸੱਚ ਸੀ। ਲੁਕਾਈ ਨਹੀਂ ਜਾਣਦੀ ਸੀ ਕਿ ਉਹ ਆਪਣੀਆਂ ਕੀਤੀਆਂ ਸੱਚੀਆਂ ਗੱਲਾਂ ਤੋਂ ਮੁੱਕਰ ਕੇ ਉਸੇ ਝੂਠ ਦੀ ਵਕਾਲਤ ਕਰੇਗਾ ਜਿਹੜਾ ਇੱਥੇ 72 ਸਾਲ ਤੋਂ ਬੋਲਿਆ ਜਾ ਰਿਹਾ ਹੈ। ਲੋਕ ਵਿਚਾਰੇ ਵੀ ਬੇਵਕੂਫ ਕਿਵੇਂ ਨਾ ਬਣਦੇ। ਉਹ ਕਹਿੰਦਾ ਸੀ ਕਿ ਇਹ ਸਭ IMF ਦੇ ਏਜੰਟ ਨੇ ਤੇ ਉਸ ਦਾ ਵਾਅਦਾ ਸੀ ਕਿ ਖੁਦਕੁਸ਼ੀ ਕਰ ਲੂੰਗਾ ਮਗਰ IMF ਸੇ ਕਰਜ਼ਾ ਨਹੀਂ ਲੂੰਗਾ। ਅੱਲਾ ਬਖਸ਼ੇ, ਮੇਰੇ ਮਾਮਾ ਜੀ ਵਾਕਿਆ ਸੁਣਾਉਂਦੇ ਹੁੰਦੇ ਸਨ ਕਿ 71 ਦੀ ਜੰਗ ਬਾਅਦ ਜਦ ਪਾਕਿਸਤਾਨ ਨੇ ਇੰਡੀਅਨ ਜੰਗੀ ਕੈਦੀ ਰਿਹਾ ਕੀਤੇ ਤੇ ਪਾਕ ਫੌਜ ਦੇ ਕਰਨਲ ਨੇ ਹਿੰਦੁਸਤਾਨ ਦੇ ਇੱਕ ਸਿੱਖ ਕੈਦੀ ਮੇਜਰ ਨੂੰ ਰਿਹਾਈ ਦੇ ਵੇਲੇ ਪੁੱਛਿਆ, ਕੋਈ ਖਵਾਹਿਸ਼, ਕੋਈ ਤਮੰਨਾ ਜਾਂ ਕੁਝ ਚਾਹੀਏ ਤਾਂ ਬਤਾਓ। ਕੈਦੀ ਆਖਿਆ, ਸਰਕਾਰ ਹੋਰ ਕੁਝ ਨਹੀਂ ਚਾਹੀਦਾ, ਬਸ ਇੱਕ ਵਾਰੀ 65 ਦੀ ਜੰਗ ਵਾਲਾ ਤਰਾਨਾ ਧਰ ਰਗੜੇ ਤੇ ਰਗੜਾ ਸੁਣਾ ਦਿਓ। ਕਹਿੰਦੇ ਨੇ ਪਾਕ ਫੌਜ ਦੇ ਉਸ ਕਰਨਲ ਨੂੰ ਹਾਰਟ ਅਟੈਕ ਹੋਇਆ ਤੇ ਉਹ ਉੱਥੇ ਮੌਕੇ ਤੇ ਹੀ ਫੌਤ ਹੋ ਗਿਆ। ਪਰ ਇਹ ਇੱਕ ਗੈਰਤਮੰਦ ਦਾ ਵਾਕਿਆ ਸੀ, ਉਹਦਾ ਨਹੀਂ ਜਿਹੜਾ ਰੋਜ਼ ਆਪਣੀ ਗੱਲ ਤੋਂ ਮੁਕਰਦਾ ਹੋਏ। ਬਾਕੀ ਜਿਹੜੇ ਲੋਕ ਇਮਰਾਨ ਦੀਆਂ ਪਾਲਿਸੀਆਂ ਤੋਂ ਹਕੀਕਤਨ ਤੰਗ ਨੇ, ਉਹ ਘਰਾਂ ਵਿੱਚ ਬੈਠੇ ਨੇ ਤੇ ਇਸ ਮੁਲਕ ਦੀ ਬਰਬਾਦੀ ਦੇ ਅਸਲ ਜ਼ਿੰਮੇਦਾਰ ਤੇ ਮੁਜਰਮ ਵੀ ਇਹੀ ਲੋਕ ਨੇ। ਅਸੀਂ ਇਸ ਮਿਡਲ ਤੇ ਲੋਅਰ ਮਿਡਲ ਕਲਾਸ ਤਬਕੇ ਦੇ ਹਕੀਕੀ ਨੁਮਾਇੰਦੇ ਜਦ ਲਾਹੌਰ ਦੀਆਂ ਸੜਕਾਂ ਤੇ ਮਹਿੰਗਾਈ ਖਿਲਾਫ ਨਿਕਲੀਏ ਤੇ ਸਾਡੇ ਨਾਲ ਚੌਥਾ ਬੰਦਾ ਨਹੀਂ ਰਲਦਾ। ਤੇ ਲੈਂਡ ਕਰੂਜ਼ਰ ਵਾਲੇ ਮੁੱਲਾਂ ਪਿੱਛੇ ਦੌਲਤ ਸ਼ਾਹ ਦੇ ਚੂਹੇ ਸਿਆਸੀ ਕਾਰਕੁਨਾਂ ਤੇ ਉਸ ਦੇ ਮਜ਼ਹਬੀ ਫਾਲੋਅਰਸ ਦੀ ਸੂਰਤ ਹਜ਼ਾਰਾਂ ਲੱਖਾਂ ਦਾ ਹਜੂਮ ਮੌਜੂਦ ਹੈ। ਉਂਝ ਮੌਜੂਦਾ ਮੁਲਕੀ ਸਿਆਸੀ ਹਾਲਾਤ ਵੇਖ ਕੇ ਕਦੀ ਤੇ ਇੰਜ ਲੱਗਦਾ ਹੈ ਕਿ ਜਿਵੇਂ ਇਸਟੈਬਲਿਸ਼ਮੈਂਟ ਜਾਣ-ਬੁੱਝ ਕੇ ਪਾਕਿਸਤਾਨ ਨੂੰ ਉਸ ਪਾਸੇ ਲੈ ਕੇ ਜਾ ਰਹੀ ਹੈ ਜਿੱਥੇ ਸ਼ਾਇਦ ਮਰਕਜ਼ ਵਿੱਚ ਵੀ MMA ਦੀ ਹਕੂਮਤ ਬਣ ਸਕਦੀ ਹੈ। ਤਰੀਕੇ ਇਨਸਾਫ ਤੋਂ ਬਾਅਦ ਹੁਣ ਮੌਲਾਨਾ ਚੌਥੀ ਆਪਸ਼ਨ ਹੈ। ਅਫਸੋਸ, ਇੱਕ ਕੁਨਜ਼ਹਿਨ ਪਲੇਬॉय ਲੀਡਰ ਦੀ ਵਜ੍ਹਾ ਤੋਂ ਇੱਕ ਵੱਡਾ ਹਜੂਮ ਇੱਕ ਮੌਲਵੀ ਪਿੱਛੇ ਜਾ ਰਿਹਾ ਹੈ। ਅਹਿਮਕ ਮਦੀਨਾ ਦੀ ਰਿਆਸਤ ਬਣਾਉਣ ਦੇ ਚੱਕਰ ਵਿੱਚ ਆਪਣੇ ਆਪ ਨੂੰ ਨਬੀ ਸਮਝਣ ਲੱਗ ਪਿਆ ਸੀ। ਸਮਝਿਆ ਮਦੀਨੇ ਦੇ ਅਨਸਾਰ ਵਾਂਗ ਇਸ ਮੁਲਕ ਦੀ ਪਹਿਲੇ ਤੋਂ ਭੁੱਖੀ ਮਰਦੀ ਗਰੀਬ ਆਵਾਮ
ਆਪਣੇ ਨਿਆਣਿਆਂ ਦੀਆਂ ਛੱਤਾਂ ਖੋਹ ਕੇ ਜਾਇਦਾਦਾਂ ਵੇਚ ਕੇ ਇਹਦੀ ਝੋਲੀ 'ਚ ਪਾ ਦੇਣਗੀਆਂ। ਬਹਰਹਾਲ ਸਾਡਾ ਰੋਣਾ ਸਿਰਫ ਲੀਡਰਸ਼ਿਪ ਕਿਸੇ ਸਿਆਸੀ ਮੁੱਲਾ ਜਾਂ ਕੌਮ ਦਾ ਨਹੀਂ, ਮਜਮੂਈ ਤੌਰ ਰਿਆਸਤੀ ਨਾਕਾਮੀ ਦਾ ਹੈ। ਯੂਰਪ ਅਮਰੀਕਾ ਵਿੱਚ ਵਰ੍ਹਿਆਂ ਪਹਿਲੇ $1 ਮਿਲੀਅਨ ਮੈਨ ਦੀ ਮਿਸਾਲ ਦਿੱਤੀ ਜਾਂਦੀ ਸੀ ਤੇ ਉਸ ਦੇ ਮੁਕਾਬਲੇ ਪਾਕਿਸਤਾਨ ਵਿੱਚ ਲੱਖਪਤੀ ਦੀ ਮਿਸਾਲ ਹੁੰਦੀ ਸੀ। ਉੱਥੇ $1 ਮਿਲੀਅਨ ਦੀ ਗੱਲ ਅੱਜ ਵੀ ਰੈਲੇਵੈਂਟ ਹੈ, ਪਰ ਇੱਥੇ ਅੱਜ ਕਿਸੇ ਨੂੰ ਅਮੀਰ ਦੱਸਣ ਵਾਸਤੇ ਕੋਈ ਉਸ ਦੇ ਲੱਖਪਤੀ ਹੋਣ ਦੀ ਗੱਲ ਕਰਦਾ ਹੈ? ਜੇ ਕੋਈ ਸਮਝਣਾ ਚਾਹੇ ਤੇ ਇਹ ਬੁਨਿਆਦੀ ਫਰਕ ਇਹ ਕਾਮਯਾਬ ਰਿਆਸਤ ਤੇ ਨਾਕਾਮ ਰਿਆਸਤ ਦਾ। ਅੱਜ ਇੱਥੇ ਇੱਕ ਐਵਰੇਜ ਖੋਤੀ ਰੇੜੀ ਜਾਂ ਚਿੰਗਚੀ ਵਾਲਾ ਵੀ ਲੱਖਪਤੀ ਹੈ, ਪਰ ਕੀ ਖੋਤੀ ਰੇੜੀ ਵਾਲਾ ਅਮੀਰ ਹੋ ਗਿਆ ਹੈ? ਨਹੀਂ, ਖੋਤੀ ਰੇੜੀ ਵਾਲਾ ਅਮੀਰ ਨਹੀਂ ਹੋਇਆ। ਇੱਥੇ ਲੱਖ ਦੀ ਅਹਿਮੀਅਤ ਹੀ ਕੋਈ ਨਹੀਂ ਰਹਿ ਗਈ। ਆਪਣੀ ਬੁਨਿਆਦ ਤੋਂ ਬਤਦਰੀਜ ਗਿਰਾਵਟ ਦਾ ਸ਼ਿਕਾਰ ਰਿਆਸਤ ਦੀ ਹਮੇਸ਼ ਤੋਂ ਖਰਾਬ ਮੁਇਸ਼ਤ ਅੱਜ ਤਬਾਹ ਹਾਲ ਹੋ ਚੁੱਕੀ ਹੈ। ਸਾਮਰਾਜੀ ਗੁਲਾਮਾਂ ਤੇ ਮਬਨੀ ਅਸ਼ਰਾਫੀਆ ਤੇ ਫੈਸਲਾ ਸਾਜ਼ ਲੋਕਾਈ ਦਾ ਇਸਤਸਾਲ ਕਰਦੇ ਕਰਦੇ ਅੱਜ ਇਸ ਨਹਿਜ ਤੇ ਪਹੁੰਚ ਚੁੱਕੇ ਨੇ ਕਿ ਜੇ ਕੋਈ ਸ਼ਹਿਰੀ ਲੱਖ ਰੁਪਈਆ ਕਮਾ ਲੈ ਤੇ ਉਸ ਤੇ ਉਹ 1.5 ਲੱਖ ਟੈਕਸ ਲਾ ਦਿੰਦੇ ਨੇ। 2-2.5 ਸਾਲ ਪਹਿਲੇ ਆਰਮੀ ਵੈਲਫੇਅਰ ਸੁਸਾਇਟੀ ਵਿੱਚ 61 ਲੱਖ ਦਾ ਇੱਕ ਪਲਾਟ ਲਿਆ, 3,37,000 ਟਰਾਂਸਫਰ ਫੀਸ ਤੇ 65,000 ਪ੍ਰਾਪਰਟੀ ਡੀਲਰ ਦੀ ਕਮਿਸ਼ਨ ਦੇਣ ਬਾਅਦ ਇਹ ਮੈਨੂੰ 65 ਲੱਖ ਵਿੱਚ ਪਿਆ ਤੇ ਉਸ ਤੋਂ ਬਾਅਦ ਅੱਜ ਦਿਨ ਤੱਕ ਕੋਈ 1.5 ਲੱਖ ਦੇ ਉੱਤੇ ਥੱਲੇ ਟੈਕਸ ਦੀ ਸ਼ਕਲ ਵਿੱਚ ਸੁਸਾਇਟੀ ਦੇ ਢਿੱਡ ਪਾ ਚੁੱਕੇ ਹਾਂ। ਅੱਜ ਕਾਲ ਆਈ ਕਿ ਪਲਾਟ 70 ਲੱਖ ਦਾ ਵੇਚਣਾ ਹੈ ਤੇ ਦੱਸੋ। ਕਾਲ ਤੋਂ ਬਾਅਦ ਆਪਣੇ ਡੀਲਰ ਨੂੰ ਪੁੱਛਿਆ 70 ਦੀ ਆਫਰ ਹੈ, ਵੇਚਣ ਉੱਤੇ ਲੱਗੇ ਟੈਕਸ ਯਾਨੀ ਗੇਨ ਟੈਕਸ ਵਗੈਰਾ ਤੇ ਦੁਬਾਰਾ ਟਰਾਂਸਫਰ ਫੀਸ ਕਮਿਸ਼ਨ ਵਗੈਰਾ ਪਾ ਕੇ ਦੱਸੋ ਮੈਨੂੰ ਕਿੰਨੇ ਕੁ ਪੈਸੇ ਬਚ ਜਾਣਗੇ। ਕਹਿਣ ਲੱਗੇ ਅਮਾਰ ਭਾਈ ਕਨਾਲ ਦੇ ਪਲਾਟ ਦੀ ਟਰਾਂਸਫਰ ਫੀਸ 3,37,000 ਜਿਹੜੀ ਸ਼ਬਾਜ਼ ਸ਼ਰੀਫ ਸਾਖਦਾਰ ਡਬਲ ਟ੍ਰਿਪਲ ਕੀਤੀ ਤੇ ਨਾਲ ਗੇਨ ਟੈਕਸ ਲਾਇਆ ਸੀ, ਉਹ ਹੁਣ 4,37,000 ਹੋ ਚੁੱਕੀ ਹੈ। ਵੇਚਣ ਉੱਤੇ ਜੇ ਤੁਸੀਂ ਫਾਈਲਰ ਹੋ ਤੇ 50 ਤੋਂ 60 ਨਹੀਂ ਤੇ 1 ਲੱਖ ਤੋਂ ਵੱਧ ਫੀਸ ਉਹ ਤੇ ਨਾਲ ਸਾਡੀ ਕਮਿਸ਼ਨ 65,000 ਸਾਰੇ ਪੈਸੇ ਜਮ੍ਹਾਂ ਕੀਤੇ ਤੇ ਪਲਾਟ 1.5-2 ਲੱਖ ਘਾਟੇ ਵਿੱਚ ਜਾ ਰਿਹਾ ਸੀ ਤੇ ਹਾਲੇ ਵੇਚਣ ਬਾਅਦ ਬੈਂਕ ਪੈਸੇ ਜਮ੍ਹਾਂ ਕਰਾਉਣ ਦੇ ਬਾਅਦ ਦੁਬਾਰਾ ਕਢਵਾਉਣ ਦੇ ਕਿੰਨੇ ਪੈਸੇ ਲੈ ਉਸ ਦਾ ਕੋਈ ਅੰਦਾਜ਼ਾ ਨਹੀਂ। ਔਰ ਇਹ ਪਲਾਟ ਮੈਂ ਆਪਣੀ ਮਰਹੂਮ ਵਾਲਦਾ ਵੱਲੋਂ ਹਿੱਸੇ ਵਿੱਚ ਆਈ ਜ਼ਰਈ ਜ਼ਮੀਨ ਵੇਚ ਕੇ ਖਰੀਦਿਆ। ਪ੍ਰਾਪਰਟੀ ਸਸਤੀ ਤੇ ਕੰਸਟਰਕਸ਼ਨ ਮਟੀਰੀਅਲ 4 ਗੁਣਾ ਮਹਿੰਗਾ ਹੋ ਚੁੱਕਿਆ ਹੈ। ਰੋਜ਼ਗਾਰ ਨਾਂ ਦੀ ਸ਼ੈ ਕੋਈ ਨਹੀਂ, ਕੋਈ ਬਿਜ਼ਨਸ ਐਕਟੀਵਿਟੀ ਨਹੀਂ ਤੇ ਬੇਹਿੱਸ ਹੁਕਮਰਾਨ ਟੈਕਸ ਤੇ ਟੈਕਸ ਇੰਜ ਲਾਈ ਜਾਂਦੇ ਨੇ ਜਿਵੇਂ ਇਹ ਕੋਈ ਬਹੁਤ ਵੱਡੀ ਫਲਾਈ ਰਿਆਸਤ ਹੋਏ। ਜੇ ਮੈਨੂੰ ਇਹਨਾਂ ਹਾਲਾਤ ਤੋਂ ਤੰਗ ਆ ਕੇ ਪਾਕਿਸਤਾਨ ਤੋਂ ਹਿਜਰਤ ਕਰਨੀ ਪੈ ਜਾਏ ਤੇ ਡਾਲਰ ਮੁਕਾਬਲੇ ਰੁਪਏ ਦੀ ਕਦਰ ਵਿੱਚ ਕਮੀ ਦੇ ਹਿਸਾਬ ਨਾਲ ਹੁਣ ਤੱਕ ਮੈਨੂੰ ਇਸ ਇੱਕ ਪਲਾਟ ਪਿੱਛੇ ਕਿੰਨਾ ਘਾਟਾ ਪੈ ਚੁੱਕਾ ਹੈ ਜ਼ਰਾ ਉਹ ਵੀ ਸੁਣ ਲਓ। ਚੰਦ ਸਾਲ ਪਹਿਲੇ ਜਿਹੜਾ ਮੈਂ 65 ਲੱਖ ਯਾਨੀ $68,421 ਦਾ ਪਲਾਟ ਲਿਆ ਸੀ, ਉਹ ਇਮਰਾਨ ਹੁਕੂਮਤ ਦੀ ਮਿਹਰਬਾਨੀ ਨਾਲ 70 ਲੱਖ ਯਾਨੀ $45,712 ਦਾ ਹੋ ਚੁੱਕਿਆ ਹੈ ਤੇ ਮੈਨੂੰ ਉਸ ਤੇ ਘਰ ਬੈਠੇ 36,03,595 ਰੁਪਏ ਯਾਨੀ $23,249 ਦਾ ਨੁਕਸਾਨ ਹੋ ਚੁੱਕਿਆ ਹੈ। ਮੇਰੀ ਬੇਨਤੀ ਹੈ ਕਿ ਇਮਰਾਨ ਦੀ ਅੰਨੀ ਸਪੋਰਟ ਕਰਨ ਵਾਲੇ ਓਵਰਸੀਜ਼ ਇਨਸਾਫੀ ਆ 2 ਸਤਰਾਂ ਗੌਰ ਨਾਲ ਪੜ੍ਹ ਸੁਣ ਲੈਣ। ਸਾਡਾ ਕਸੂਰ ਨਿਰਾ ਇੰਨਾ ਹੈ ਕਿ ਅਸੀਂ ਇਸ ਰਿਆਸਤ ਵਿੱਚ ਜੰਮੇ। ਰੱਬ ਰੁਪਏ ਦੀ ਕਦਰ ਘਟਾਉਣ ਵਾਲੇ ਸਭ ਹੁਕਮਰਾਨਾਂ ਉਹਨਾਂ ਦੀ ਸਪੋਰਟ ਕਰਨ ਵਾਲਿਆਂ ਦੀ ਨਸਲ ਹੀ ਖਤਮ ਕਰ ਦੇ। ਸੱਚੀ ਪੁੱਛੋ ਤੇ ਇੱਥੇ ਰਿਆਸਤ ਸ਼ਹਿਰੀਆਂ ਵਾਸਤੇ ਮਾਂ ਨਹੀਂ ਬਲਕਿ ਬੱਚੇ ਖਾਣ ਵਾਲੀ ਡਾਇਨ ਬਣ ਚੁੱਕੀ ਹੈ। ਮੇਰੀ ਮਜਬੂਰੀ ਹੈ, ਮੈਂ ਇਸ ਘੜੀ ਦੁਖੇ ਦਿਲ ਤੇ ਅੰਤ ਮਾਯੂਸੀ ਨਾਲ ਕੋਈ ਮੁਨਾਫਕਤ ਨਹੀਂ ਕਰ ਸਕਦਾ ਤੇ ਸੱਚ ਸਵਾ ਕੁਝ ਨਹੀਂ ਲਿਖ ਸਕਦਾ। ਇੱਥੇ ਹਰ ਅਦਾਰਾ ਕਰਪਟ ਹੈ ਤੇ ਹਰ ਆਉਣ ਵਾਲੀ ਹੁਕੂਮਤ ਪਹਿਲੀ ਤੋਂ ਵੱਧ ਲਾਂਤੀ ਸਾਬਤ ਹੋਈ ਹੈ। ਇੰਜ ਦੀ ਇਸਤਹਿਸਾਲੀ ਤੇ ਗੁਲਾਮ ਸਾਮਰਾਜ ਰਿਆਸਤ ਵਿੱਚ ਜ਼ਿੰਦਾ ਰਹਿਣ ਬਜਾਏ ਬੰਦਾ ਮਰ ਖਪ ਹੀ ਜਾਏ ਤੇ ਚੰਗਾ ਹੈ। ਰੱਬ ਰੱਖ।